ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਬੱਲੇ-ਬੱਲੇ ਇੱਕ ਪਾਸੇ ਮੀਡੀਆ ਕਰਾਈ ਜਾਂਦਾ ਰਹਿੰਦਾ ਵੱਖ-ਵੱਖ ਚੀਜ਼ਾਂ ਨੂੰ ਲੈ ਕੇ। ਦੂਜੇ ਪਾਸੇ ਜਦੋਂ ਗਰਾਊਂਡ ਤੇ ਜਾਂਦੇ ਤਾਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਹੋਰ ਵੀ ਦਿਖਦੀਆਂ ਨੇ। ਕਹਿੰਦੇ ਬਿਜਲੀ ਨੇ ਬੜਾ ਲਹੂ ਪੀਤਾ ਹੈ, ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਹੋ ਗਏ। ਮਹਿੰਗੀ ਬਿਜਲੀ ਮਾਫ਼ ਕਰਨਾ ਸਸਤੀ ਬਿਜਲੀ, ਫ੍ਰੀ ਬਿਜਲੀ ਦਾ ਜਸ਼ਨ ਹਾਲੇ ਪੂਰਾ ਨਹੀਂ ਸੀ ਹੋਇਆ ਕਿ ਬਿਜਲੀ ਕੱਟਾਂ ਨੇ ਤੌਬਾ-ਤੌਬਾ ਕਰਾਤੀ ਤੇ ਲੋਕ ਕਹਿੰਦੇ ਆ ਹੁਣ ਵੀ ਬਿਜਲੀ ਦੇ ਦਿਓ ਤੇ ਭਾਵੇਂ ਬਿੱਲ ਲੈ ਲਓ ਸਾਡੇ ਤੋਂ। ਬਿਲਕੁਲ ਪ੍ਰਵੀਨ ਜੀ, ਬੇਸ਼ੱਕ ਇਸ ਵਾਰ ਜੂਨ ਮਹੀਨਾ ਬਾਕੀ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਮੌਸਮ ਦੀ ਤਬਦੀਲੀ ਦੇ ਵਿੱਚੋਂ ਲੰਘਦਾ ਰਿਹਾ। ਕਦੇ ਹਵਾ ਚੱਲ ਪਈ, ਕਦੇ ਹਨੇਰੀ ਆ ਪਈ, ਅਜੇ ਉਹੋ ਜਿਹੀ ਲੂ ਨਹੀਂ ਚੱਲੀ ਸੀ। ਪਰ ਮੀਂਹ ਵੀ ਕਿਤੇ ਨਾ ਕਿਤੇ ਕਣੀਆਂ ਮਣੀਆਂ ਪੈਂਦੀਆਂ ਨੇ ਤੇ ਅਗਲੇ 5-6 ਦਿਨ ਫੇਰ ਮੌਸਮ ਮਤਲਬ ਕਿ ਇਸੇ ਤਰ੍ਹਾਂ ਦਾ ਰਹਿਣ ਵਾਲਾ ਜਿਹਦੇ ਵਿੱਚ ਮੀਂਹ ਆ ਸਕਦਾ ਹੈ। ਸੋ ਇਸ ਸਭ ਦੇ ਬਾਵਜੂਦ ਵੀ ਆ ਪਿਛਲੇ 10 ਦਿਨਾਂ ਦੇ ਵਿੱਚ ਜਿਹੋ ਜਿਹਾ ਤਾਪਮਾਨ 42 ਡਿਗਰੀ ਤੱਕ ਅੱਪੜਦਾ ਦਿਖਿਆ, ਕਿ ਰਾਤ ਨੂੰ ਵੀ ਤਾਪਮਾਨ ਥੱਲੇ ਨਹੀਂ ਆਉਂਦਾ ਸੀ। ਉਹਨੇ ਲੋਕਾਂ ਦੀ ਤੋਬਾ ਕਰਾਈ ਤੇ ਰਹਿੰਦੀ ਖੁੰਦੀ ਕਸਰ ਸਰਕਾਰ ਨੇ ਪੂਰੀ ਕੀਤੀ ਕਿ ਜੀ ਅਸੀਂ ਖੇਤਾਂ ਨੂੰ ਬਿਜਲੀ ਪੂਰੀ ਦੇਣੀ ਆ। ਇਸ ਬਹਾਨੇ ਨਾਲ ਅਜੇ ਖੇਤਾਂ ਨੂੰ ਵੀ ਬਿਜਲੀ ਪੂਰੀ ਨਹੀਂ ਮਿਲਦੀ ਜੀ। ਉਹਨਾਂ ਦੇ ਬਹਾਨੇ ਨਾਲ ਕਸਬਿਆਂ 'ਚ, ਮੁਹੱਲਿਆਂ 'ਚ, ਸ਼ਹਿਰਾਂ 'ਚ, ਪਿੰਡਾਂ 'ਚ ਕੱਟ ਤੇ ਕੱਟ। ਫਿਰ ਖਰਾਬੀ ਲਾਈਨ ਠੀਕ ਕਰਨੀ ਹੈ ਜੀ, ਟਰਾਂਸਫਰ ਬਦਲਣਾ ਹੈ ਜੀ, ਖਰਾਬੀ ਆ ਗਈ ਜੀ, ਪਿੱਛੋਂ ਗ੍ਰਿਡ 'ਚ ਆ ਗਈ ਜੀ, ਆਹ ਗੜਬੜਾ। ਇਸ ਗੜਬੜਾਂ ਦੇ ਬਹਾਨੇ, ਕਿਉਂਕਿ ਅੱਜ ਕੱਲ੍ਹ ਫੋਨ ਅਗਲਾ ਜਦੇ ਕਰ ਲੈਂਦਾ, ਗਰੁੱਪ ਬਣੇ ਨੇ, ਫਿਰ ਉਹਨਾਂ ਦੇ ਸੁਨੇਹਾ ਛੱਡਦੇ ਨਾ ਜੀ ਨਾ ਆਹ ਕਾਰਨ ਹੈ। ਸੋ ਝੂਠ ਬੋਲ ਕੇ ਪਰ ਕੱਟ ਲੱਗ ਰਹੇ ਨੇ ਤੇ ਨਤੀਜਾ ਅੰਮ੍ਰਿਤਸਰ ਹੈ ਨਾ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਇਹਨਾਂ ਥਾਵਾਂ ਤੇ ਲੋਕਾਂ ਨੇ ਰੋਸ ਮੁਜ਼ਾਹਰੇ, ਸੜਕਾਂ ਤੇ ਆ ਕੇ ਪ੍ਰਦਰਸ਼ਨ, ਪੱਖੀਆਂ ਲੈ, ਡੰਡੇ ਲੈ, ਹੈ ਨਾ, ਜਨਾਨੀਆਂ ਨੇ ਹੈ ਨਾ ਮਤਲਬ ਉਹ ਬਾਹਰ ਆ ਕੇ ਖਰਬੂਜੇ ਵੰਡ ਏਦਾਂ ਦੇ ਪ੍ਰਦਰਸ਼ਨ ਸ਼ੁਰੂ ਕਰਤੇ। ਤੇ ਇੱਥੋਂ ਤੱਕ ਲੋਕਾਂ ਨੇ ਕਿਹਾ ਕਿ ਭਾਈ ਜੇਕਰ ਤੁਹਾਤੋਂ ਨਹੀਂ ਪੂਰੀ ਹੁੰਦੀ ਬਿਜਲੀ ਤਾਂ ਮੁੱਲ ਖਰੀਦ ਲਓ, ਸਭ ਤੋਂ ਲੈ ਲਿਆ ਕਰੋ ਪੈਸੇ, ਅਸੀਂ ਬਿੱਲ ਭਰਨ ਨੂੰ ਤਿਆਰ। ਘੱਟੋ ਘੱਟ ਸਾਡੇ ਜਵਾਕ ਨੂੰ ਸੌਣ ਜੋਗਾ, ਪੱਖਾ ਚੱਲਣ ਜੋਗੀ ਬਿਜਲੀ ਤਾਂ ਛੱਡ ਦਿਓ, ਕੂਲਰ ਚਲਾਉਣ ਜੋਗੀ ਤਾਂ ਸਾਨੂੰ ਬਿਜਲੀ ਦੇ ਦਿਓ। ਇਸ ਲਈ ਇਸ ਮਸਲੇ ਨੇ ਸਰਕਾਰ ਦੀ ਕਬੂਲੀਅਤ ਕਰਾ ਦਿੱਤੀ ਆ। ਦੂਸਰੇ ਪਾਸੇ ਮਸਲਾ ਖੜਾ ਹੈ ਪਾਵਰਕਾਮ ਦੇ ਹਵਾਲੇ ਨਾਲ, ਜਿਹੜੀ ਲਗਾਤਾਰ ਹਰ ਸਾਲ ਬਿਜਲੀ ਦੀ ਮੰਗ ਵੱਧਦੀ ਗਈ, ਉਸ ਦੀ ਪੂਰਤੀ ਤੇ ਧਿਆਨ ਹੀ ਨਹੀਂ ਦਿੱਤਾ। ਲੜੀ ਜਾਓ ਪ੍ਰਾਈਵੇਟ ਥਰਮਲ ਪਲਾਂਟ, ਸਰਕਾਰੀ ਥਰਮਲ ਪਲਾਂਟ, ਮੈਂ ਦਿਖਾ ਲਓ ਝੰਡੀਆਂ ਕੇ ਲਓ ਜੀ ਅਸੀਂ ਖਾਨ ਖੋਲ ਲਿਆ ਜੀ, ਕੋਲੇ ਦੀ ਕੋਲਾ ਆ ਗਿਆ ਜੀ, ਇੰਨੇ ਸਾਲ ਦਾ ਬੰਦ ਪਿਆ ਸੀ ਜੀ। ਹਾਂ, ਪੰਜਾਬ ਕੋਲ ਕੋਲਾ ਪੂਰਾ, ਠੀਕ ਹੈ, ਅਗਲੇ 40-42 ਦਿਨਾਂ ਦਾ ਕੋਲਾ, ਨਹੀਂ ਤਾਂ 3-4 ਦਿਨਾਂ ਦਾ ਕੋਲੇ ਤੋਂ ਬਾਅਦ ਰੌਲਾ ਪੈਣਾ ਕਿਤੇ ਦਿਨ ਦਾ ਕੋਲਾ ਬਾਕੀ ਬਚਿਆ ਜੀ, ਆਹ ਬਚਿਆ ਜੀ। ਇਹ 'ਚ ਕੋਈ ਸ਼ੱਕ ਨਹੀਂ। ਭਗਵੰਤ ਮਾਨ ਨੇ ਪਿਛਲੇ ਦਿਨ ਇੱਕ ਥਾਂ ਕਿਹਾ ਸੀ ਕਿ ਸਾਡੇ ਕੋਲ ਕੋਲੇ ਦੀ ਪੂਰਤੀ ਹੈ, ਬਿਲਕੁਲ ਹੈ ਕੋਲੇ ਦੀ ਪੂਰਤੀ ਜੀ, ਪਰ ਬਿਜਲੀ ਦੀ ਪੂਰਤੀ ਨਹੀਂ ਹੈ। 15,000 ਆਪਾਂ ਕੱਲ ਵੀ ਸ਼ਾਇਦ ਗੱਲ ਕਰ ਸੀ, 15,000 ਮੈਗਾਵਾਟ ਤੋਂ ਉੱਪਰ ਚਲੀ ਗਈ ਡਿਮਾਂਡ ਜੀ, ਤੇ ਪੈਦਾਵਾਰ ਤੁਹਾਡੇ ਕੋਲ ਹੈ ਨਹੀਂ, ਮੁੱਲ ਤੁਹਾਨੂੰ ਮਿਲ ਨਹੀਂ ਰਹੀ। ਕੇਂਦਰ ਆਪਣੇ ਕੋਟੇ 'ਚ ਦੇ ਨਹੀਂ ਰਿਹਾ, ਉਹ ਆਪਣੀ ਸਿਆਸਤ ਕਰ ਰਿਹਾ। ਕਿਉਂਕਿ ਜੇਕਰ ਕੇਂਦਰ ਦੇ ਦਿੰਦਾ ਤਾਂ ਸਰਕਾਰ ਬਿਜਲੀ ਪੂਰੀ ਦਿੰਦੀ ਹੈ, ਉਹਨਾਂ ਨੂੰ ਲੱਗਦਾ ਕਿ ਇਹ ਤਾਂ ਗੱਲ ਇਹਨਾਂ ਦੀ ਬਣ ਜਾਣੀ ਜੀ, ਆਪ ਆਦਮੀ ਪਾਰਟੀ ਦੀ ਚੜਾਈ ਹੋ ਜੂਗੀ। ਹੁਣ ਬਿਜਲੀ ਨਹੀਂ ਹੈਗੀ ਪੂਰੀ ਤਾਂ ਫਿਰ ਬਦਨਾਮੀ ਸਰਕਾਰ ਦੀ, ਚਾਹੇ ਫੇਲ ਪਾਵਰਕਾਮ ਦਾ ਹੋਵੇ, ਚਾਹੇ ਸ਼ਰਾਰਤ ਕੇਂਦਰ ਦੀ ਹੋਵੇ। ਸੋ ਇਸ ਲਈ ਇਹ ਸਾਰਾ ਕੁਝ ਮਿਲ ਕੇ ਹੈ, ਨਲਾਇਕੀ ਵੀ ਸਰਕਾਰ ਦੀ ਪਾਵਰਕਾਮ ਤੋਂ। ਜਦੋਂ ਪਾਵਰਕਾਮ ਨੂੰ ਪਤਾ ਹੈ ਹਰ ਸਾਲ, ਤਾਂ ਉਹ ਕਿਉਂ ਨਹੀਂ ਇਹ ਪ੍ਰਬੰਧ ਕਰਦਾ? ਫਿਰ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕਰੋ, ਕਹਿੰਦੇ ਜਿਸ ਤਰ੍ਹਾਂ ਸਾਲ ਗਰਮੀ ਦਾ ਸੀਜ਼ਨ, ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੂੰ ਦੱਸ ਦਿੰਦੇ ਆ, ਠੀਕ ਹੈ, ਕਿ ਇੰਨੀ ਲੋੜ ਹੈ ਜੀ, ਇੰਨਾ ਕੁਛ ਹੈ। ਹੁਣ ਜਿਹਨੇ ਖਰਚਾ ਕਰਨਾ ਹੈ, ਜਿਹਨੇ ਪ੍ਰਬੰਧ ਕਰਨਾ ਹੈ, ਜਿਹਨੇ ਕੰਟਰੋਲ ਕਰਨਾ, ਜਿਹਨੇ ਰਾਬਤਾ ਕਰਨਾ ਸੂਬਿਆਂ ਦਾ, ਜਿਹਨਾਂ ਤੋਂ ਬਿਜਲੀ ਲੈਣੀ ਹੈ, ਨਹੀਂ ਉਹ ਤਾਂ ਉਹਨਾਂ ਨੇ ਕਰਨੀ ਆ। ਲੋ ਆਹ ਪਿਆ 2012-13 ਦੇ ਵਿੱਚ ਪੰਜਾਬ 'ਚ 9,000 ਮੈਗਾਵਾਟ ਦੀ ਮੰਗ ਸੀ, ਠੀਕ ਹੈ, 9,074 ਜੀ, ਜਿਹੜੀ 2018-19 ਤੱਕ ਵੱਧ ਕੇ ਆ ਕੇ ਹੈ ਨਾ ਮਤਲਬ ਕਿ ਇਹ 14,000 ਤੋਂ ਉੱਪਰ ਚਲੀ ਗਈ, ਤੇ 22-23 ਤੋਂ ਬਾਅਦ 'ਚ ਆ ਕੇ ਹੁਣ 15,000 ਤੋਂ ਖੜੀ ਹੈ ਜੀ। 15,307 ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚ ਗਈ ਹੈ ਜੀ, 15,307 ਮੈਗਾਵਾਟ। ਤੇ ਸਰਕਾਰ ਤੋਂ ਹੁਣ ਪੂਰੀ ਨਹੀਂ ਹੁੰਦੀ, ਪਾਵਰਕਾਮ ਤੋਂ ਪੂਰੀ ਨਹੀਂ ਹੁੰਦੀ, ਤੇ ਲੋਕ ਸੜਕਾਂ ਤੇ ਨੇ। ਉਧਰ ਝੋਨੇ ਦਾ ਵੀ ਸੀਜ਼ਨ ਹੈ, ਉਧਰ ਗਰਮੀ ਦਾ ਵੀ ਕਹਿਰ ਹੈ, ਤੇ ਇਸ ਲਈ ਲੋਕ ਕਹਿੰਦੇ ਜੀ ਸਾਤੋਂ ਬਿੱਲ ਲੈ ਲਓ ਪਰ ਸਾਨੂੰ ਬਿਜਲੀ ਦੇ ਦਿਓ ਘੱਟੋ ਘੱਟ। ਜੀ